ਸੋ ਅੱਗੇ ਆਪਾਂ ਖਬਰਾਂ ਵੱਲ ਚੱਲੀਏ। ਆਪਣੀ ਗੁਆਂਢੀ ਸਟੇਟ ਕੈਲੀਫੋਰਨੀਆ ਦੀ ਜੇ ਐਰੀਜ਼ੋਨਾ ਸਟੇਟ ਵੱਲ ਚੱਲੀਏ, ਅੱਗਾਂ ਨੇ ਭਾਰੀ ਨੁਕਸਾਨ ਕੀਤਾ ਹੋਇਆ ਹੈ। ਕੌਂਟਰੇਰਾਸ ਫਾਇਰ ਜੋ ਇਸ ਟਾਈਮ ਸਦਰਨ ਐਰੀਜ਼ੋਨਾ ਦੇ ਵਿੱਚ ਲੱਗੀ ਹੋਈ ਆ, ਉਹ 20,000 ਏਕੜ ਤੋਂ ਵੀ ਜ਼ਿਆਦਾ ਵੱਧ ਗਈ ਹੈਗੀ ਆ। 20,360 ਏਕੜ ਕੁਛ ਘੰਟੇ ਪਹਿਲਾਂ ਇਹ ਉੱਥੇ ਦੀ ਜੋ ਫਾਇਰ ਚੀਫ ਆ ਉਹਦੇ ਵੱਲੋਂ ਦੱਸਿਆ ਗਿਆ ਸੀ। ਇਵੈਕੂਏਸ਼ਨਸ ਹਜੇ ਤੱਕ ਮੈਂਡੇਟ ਨਹੀਂ ਕੀਤੀਆਂ ਗਈਆਂ। ਪੀਮਾ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਇਹ ਦੱਸਿਆ, ਨਵੀਂ ਜੋ ਉਹਨਾਂ ਦੀ ਨਿਊਜ਼ ਰਿਲੀਜ਼ ਹੋਈ ਹੈਗੀ ਆ। ਪਰ ਕਿਸੇ ਵੀ ਟਾਈਮ ਦੇ ਉੱਤੇ ਕਹਿੰਦੇ ਇਵੈਕੂਏਸ਼ਨ ਆਰਡਰ ਹੋ ਸਕਦੀਆਂ ਹੈਗੀਆਂ। ਵਲੰਟੀਅਰਲੀ ਰੈਲੋਕੇਟ ਕਰਨਾ ਚਾਹੀਦਾ ਜੋ ਪਰਿਵਾਰਕ ਮੈਂਬਰ ਹੈਗੇ ਉਸ ਏਰੀਏ ਦੇ ਵਿੱਚ ਜਿਨ੍ਹਾਂ ਦੇ ਘਰ ਹੈਗੇ ਆ। ਜੋ ਫਾਇਰ 40 ਮੀਲ ਸਾਊਥ ਵੈਸਟ ਆਫ ਟੂਸੌਨ ਲੱਗੀ ਹੋਈ ਆ, 40% ਦੇ ਕਰੀਬ ਇਸ ਟਾਈਮ ਦੇ ਉੱਤੇ ਕੰਟੇਨਡ ਆ US ਕਲੀਅਰਿੰਗ ਹਾਊਸ ਫਾਰ ਫਾਇਰ ਇਨਫੋਰਮੇਸ਼ਨ ਦੇ ਮੁਤਾਬਕ। ਸ਼ੁੱਕਰਵਾਰ ਨੂੰ ਕੌਂਟਰੇਰਾ ਫਾਇਰ ਨੇ ਕਾਫੀ ਬਿਲਡਿੰਗਸ ਦਾ ਨੁਕਸਾਨ ਕਰ ਦਿੱਤਾ ਸੀ। ਤੇ ਕਿਟ ਪੀਕ ਨੈਸ਼ਨਲ ਆਬਜ਼ਰਵੇਟਰੀ ਜੋ ਆ, ਨੈਸ਼ਨਲ ਸਾਇੰਸ ਫਾਊਂਡੇਸ਼ਨ ਨਿਰਲੋਕ ਦੇ ਮੁਤਾਬਕ ਉੱਥੇ ਵੀ ਕੁਝ ਨੁਕਸਾਨ ਹੋਇਆ ਹੈਗਾ। ਜੂਨ 11 ਨੂੰ ਇੱਕ ਰਿਮੋਟ ਏਰੀਆ ਪਹਾੜੀਆਂ ਦੇ ਵਿੱਚ ਹੈਗਾ, ਤੋਹੋਨੋ ਉਹ ਡੈਮ ਇੰਡੀਅਨ ਰਿਜ਼ਰਵੇਸ਼ਨ, ਉੱਥੋਂ ਇਹ ਅੱਗ ਸਟਾਰਟ ਹੋਈ ਸੀ। ਜੀ, ਤੇ ਆਪਾਂ ਗੱਲ ਕਰੀਏ ਜਿਹੜੀਆਂ ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਨੇ, ਤਾਂ ਬਹੁਤ ਵੱਡੀ ਇੱਕ ਦੁਨੀਆ ਨੂੰ ਹੈਰਾਨ ਕਰ ਦੇਣ ਵਾਲੀ ਖਬਰ ਉੱਥੋਂ ਆਈ ਸੀਗੀ। ਹੁਣ ਦੱਸਦੇ ਆ ਵੀ ਖਾਲਸਾ ਜੀ ਫਰਾਂਸ ਦੇ ਰਾਸ਼ਟਰਪਤੀ ਜਿਹੜੇ ਐਮਨੂਅਲ ਮੈਕਰੋਂ ਆ, ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਜਿਹੜੀਆਂ ਉੱਥੋਂ ਦੀਆਂ ਸੰਸਦੀ ਚੋਣਾਂ ਨੇ। 2 ਮਹੀਨੇ ਪਹਿਲਾਂ ਹੀ ਰਾਸ਼ਟਰਪਤੀ ਚੋਣਾਂ ਜਿੱਤ ਹਾਸਲ ਕਰਕੇ ਆਏ ਸੀਗੇ, ਪਰ ਹੁਣ ਉਹਨਾਂ ਨੇ ਨੈਸ਼ਨਲ ਅਸੈਂਬਲੀ ਦੇ ਵਿੱਚ ਬਹੁਮਤ ਜਿਹੜਾ ਉਹ ਖੋ ਦਿੱਤਾ, ਗਵਾ ਦਿੱਤਾ। ਹੁਣ ਦੱਸਦੇ ਆ ਵੀ ਉੱਥੋਂ ਦੇ ਜਿਹੜੀਆਂ ਵੈਬਸਾਈਟਸ ਨੇ ਉੱਥੇ ਜਿਹੜੀਆਂ ਉਹ ਰਿਪੋਰਟ ਕਰ ਰਹੀਆਂ ਨੇ, ਉਹ ਇਹ ਕਹਿ ਰਹੀਆਂ ਕਿ ਮੈਕਰੋ ਦੀ ਪਾਰਟੀ ਕੋਲ ਨੈਸ਼ਨਲ ਅਸੈਂਬਲੀ ਦੇ ਵਿੱਚ 300 ਤੋਂ ਜ਼ਿਆਦਾ ਸੀਟਾਂ ਸੀ, ਜਿਹੜੀਆਂ ਹੁਣ ਘਟ ਕੇ 245 ਰਹਿ ਗਈਆਂ। ਤੇ ਫਰਾਂਸ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਬਹੁਮਤ ਦੇ ਲਈ 299 ਸੀਟਾਂ ਦੀ ਜ਼ਰੂਰਤ ਆ। ਤੇ ਹੁਣ ਉਧਰ ਦੂਜੇ ਪਾਸੇ ਲੈਫਟਿਸਟ ਲੀਡਰ ਨੇ ਮਰੀਨ ਲੀ ਪੇਨ, ਉਹਨਾਂ ਦੀ ਜਿਹੜੀ ਨੈਸ਼ਨਲ ਰੈਲੀ ਪਾਰਟੀ ਹੈ ਤੇ ਹੋਰ ਲੈਫਟ ਪਾਰਟੀਆਂ, ਉਹਨਾਂ ਦਾ ਜਿਹੜਾ ਗੱਠਜੋੜ ਹੈ, ਉਹ ਦੱਸਦੇ ਆ ਵੀ ਬਹੁਤ ਵੱਡੇ ਬਹੁਮਤ ਦੇ ਨਾਲ ਉਹਨਾਂ ਦੇ ਵੱਡੀ ਕਾਮਯਾਬੀ ਉਹਨਾਂ ਦੇ ਹੱਥ ਲੱਗ ਸਕਦੀ ਆ। ਤੇ ਲੀ ਪੇਨ ਦੀ ਪਾਰਟੀ ਨੇ 8 ਸੀਟਾਂ ਦੇ ਉੱਤੇ ਜਿਹੜੀ ਆ ਉਹ ਆਪਦੀ ਜਿਹੜੀ ਲੀਡ ਆ ਉਹ ਹਾਸਲ ਕਰ ਲਈ ਆ। ਤੇ ਹੁਣ ਉਹਨਾਂ ਨੇ ਜਿਹੜਾ 299 ਵਾਲਾ ਜਿਹੜਾ ਅੰਕੜਾ ਆ ਉਹ ਛੋਹ ਲਿਆ। ਦੂਜੇ ਪਾਸੇ ਜਿਹੜੀ ਪ੍ਰਧਾਨ ਮੰਤਰੀ ਨੇ ਫਰਾਂਸ ਦੇ, ਉਹ ਕਹਿ ਰਹੇ ਐਲਿਜ਼ਾਬੇਥ ਬੋਰਨ, ਉਹ ਕਹਿੰਦੇ ਕਿ ਹਾਲਾਤ ਹੈਰਾਨ ਕਰ ਦੇਣ ਵਾਲੇ ਆ। ਆਧੁਨਿਕ ਫਰਾਂਸ ਦੇ ਵਿੱਚ ਇਸ ਤਰ੍ਹਾਂ ਦੀ ਨੈਸ਼ਨਲ ਅਸੈਂਬਲੀ ਨਹੀਂ ਦੇਖੀ, ਤੇ ਹੁਣ ਉਹ ਕਹਿੰਦੇ ਸਾਡੇ ਲਈ ਥੋੜੀ ਜਿਹੀ ਸੋਚ ਵਿਚਾਰਨ ਵਾਲੀ ਤੇ ਜੋਖਮ ਵਾਲੀ ਜਿਹੜੀ ਆ ਉਹ ਸਥਿਤੀ ਜਿਹੜੀ ਆ ਬਣ ਚੁੱਕੀ ਆ। ਇੱਥੇ ਸੀਟਾਂ ਦੀ ਗੱਲ ਤਾਂ ਕਰਾਂਗੇ, ਪਰ ਫਰਾਂਸ ਦੀਆਂ ਚੋਣਾਂ ਅਹਿਮ ਕਿਉਂ ਨੇ, ਕਿਉਂ ਇਸ ਵੇਲੇ ਦੁਨੀਆ ਭਰ ਦੇ ਵਿੱਚ ਫਰਾਂਸ ਦੀ ਇਸ ਚੋਣ ਦੀ ਚਰਚਾ ਹੋ ਰਹੀ ਹੈ? ਉਹਦੇ ਪਿੱਛੇ ਕਾਰਨ ਬਹੁਤ ਵੱਡਾ ਇਹ ਹੈ ਵੀ 6 ਕਰੋੜ 70 ਲੱਖ ਦੀ ਆਬਾਦੀ ਵਾਲਾ ਫਰਾਂਸ ਦੁਨੀਆ ਦੀ 7ਵੀਂ ਵੱਡੀ ਅਰਥ ਵਿਵਸਥਾ ਮੰਨੀ ਜਾਂਦੀ ਹੈ। ਟੂਰਿਜ਼ਮ ਅਤੇ ਲਾਈਫ ਸਟਾਈਲ ਅਸੈਸਰੀਜ਼ ਦੇ ਲਈ ਦੁਨੀਆ ਭਰ ਦੇ ਵਿੱਚ ਫਰਾਂਸ ਜਿਹੜਾ ਉਹ ਮਸ਼ਹੂਰ ਹੈ, ਤੇ ਤੀਜੀ ਸਭ ਤੋਂ ਵੱਡੀ ਨਿਊਕਲੀਅਰ ਪਾਵਰ ਵੀ ਹੈ ਫਰਾਂਸ। ਯੂਰਪੀਅਨ ਯੂਨੀਅਨ ਦੇ ਜਿਹੜੇ ਫਾਊਂਡਰ ਮੈਂਬਰਸ ਹੋਣ ਦੇ ਨਾਲ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 5 ਪਰਮਾਨੈਂਟ ਜਿਹੜੇ ਮੈਂਬਰਸ ਆ ਉਹਨਾਂ ਦੇ ਵਿੱਚ ਇੱਕ। ਤੇ ਜਿਹੜੇ ਉੱਥੋਂ ਦੀ ਇਸ ਵੇਲੇ ਹਾਲਾਤ ਨੇ ਉਹ ਇਹ ਨੇ ਵੀ ਮੈਕਰੋਂ ਦੀ ਪਾਰਟੀ 245 ਸੀਟਾਂ ਤੇ ਆ, ਨਿਊਪਸ ਲੈਫਟ ਪਾਰਟੀਆਂ ਦਾ ਜਿਹੜਾ ਗੱਠਜੋੜ ਆ ਉਹ 131 ਸੀਟਾਂ ਤੇ ਆ, 99 ਸੀਟਾਂ ਤੇ ਨੈਸ਼ਨਲ ਰੈਲੀ ਪਾਰਟੀ ਆ, 64 ਸੀਟਾਂ ਤੇ UDA ਰਿਪਬਲਿਕਨਸ ਨੇ, 26 ਸੀਟਾਂ ਤੇ ਹੋਰ ਪਾਰਟੀਆਂ ਨੇ, ਤੇ 22 ਸੀਟਾਂ ਤੇ ਹੋਰ ਜਿਹੜੀਆਂ ਲੈਫਟ ਦੇ ਨਾਲ ਪਾਰਟੀਆਂ ਤਾਲੁਕਾਤ ਰੱਖਦੀਆਂ ਨੇ ਉਹ ਇਸ ਵੇਲੇ ਉੱਥੇ ਨੇ। ਤੇ ਆਹ ਜਿਹੜੀ ਪੂਰੀ ਸਥਿਤੀ ਆ ਉਹ ਫਰਾਂਸ ਦੀਆਂ ਚੋਣਾਂ ਦੀ ਬਣੀ ਹੋਈ ਆ। ਜੀ।